ਆ ਭਾਜੀ ਆਪਣੇ ਉਹ ਜਿਹੜੇ ਆ ਕੋਵਿਡ ਚ ਨਹੀਂ ਮਿਲੇ ਆ ਭਾਜੀ ਨੂੰ ਦੱਸ ਕੇ ਗਏ ਆ ਦੂਜਾ ਜਿਹੜੇ ਪੀਪੀਪੀ ਲੋਨ। SBA ਹਾਂਜੀ ਹਾਂਜੀ ਉਹ ਭਾਜੀ ਲੋਨ ਦਾ ਮੈਂ ਦੱਸਣਾ ਸੀ ਮਾੜਾ ਜਿਹਾ ਜਾਣਕਾਰੀ ਦੇਣੀ ਸੀ। ਉਹ ਜਿੱਦਾਂ ਸਾਡੀ ਛੋਟੀ ਜਿਹੀ ਕੰਪਨੀਆਂ ਤੇ ਮਿਲਿਆ ਸੀ 28,000 ਦਾ ਲੋਨ ਹਨਾ ਜੀ। ਤੇ ਉਹ ਮੁੜ ਕੇ ਅਸੀਂ ਇਦਾਂ ਹੀ ਵੀ 4-5 ਸਾਲ ਲੰਘ ਗਿਆ ਤੇ ਉਹ ਸਾਰੇ ਕੰਪਨੀਆਂ ਵਾਲੇ ਕਹੀ ਜਾਣ ਵੀ ਇਹ ਮਾਫ ਹੀ ਹੋ ਜਾਣੇ ਜਿੱਦਾਂ ਹਨਾ ਜੀ। ਤੇ ਹੁਣ ਭਾਜੀ ਉਹਨਾਂ ਨੇ ਕਾਲ ਕੀਤੀ ਤੇ ਉਹ 28,000 ਦਾ ਉਹਨਾਂ 43,000 ਬਣਾਤਾ ਸਾਡਾ। ਪੈ ਗਿਆ ਇੰਟਰਸਟ ਉੱਤੇ। ਹਾਂਜੀ ਬਹੁਤ ਪੈਂਦੀ ਆ ਉਹਦੇ SBA ਲੋਨ ਤੇ। ਮੇਰੀ ਵਾਈਫ ਚਲੋ ਲੱਗੀ ਲੁਗੀ ਰਹਿੰਦੀ ਹੈ ਤੇ ਉਹਨੇ ਟ੍ਰੈਜਰੀ ਵਾਲਿਆਂ ਕੋਲੋਂ ਰਿਕੁਐਸਟ ਕਰਕੇ ਤੇ ਉਹ ਕਹਿੰਦੇ ਚਲੋ ਸਾਡਾ 28,000 ਮੋੜੋ ਤੇ ਉਹ ਪਲੈਂਟੀ ਚਲੋ ਮਾਫ ਕਰਤੀ ਉਹਨਾਂ ਨੇ। ਤੇ ਮੈਂ ਤੇ ਕਹਿਣਾ ਚਾਹੁੰਦਾ ਹੈਗਾ ਵੀ ਜਿਨ੍ਹਾਂ ਨੇ ਲਏ ਆ ਤੇ ਆਪਣੀ ਕਾਰਵਾਈ ਜ਼ਰੂਰ ਕਰਨ ਕਿਉਂਕਿ ਉਹ ਗਾਂ ਦੀਆਂ ਪਲੈਂਟੀਆਂ ਤੁਹਾਡੀਆਂ ਪਾਈ ਜਾਂਦੇ। ਥੈਂਕ ਯੂ ਵੀਰ ਜੀ ਦੱਸਣ ਲਈ। ਬਿਲਕੁਲ ਜੀ। ਜਿਹੜਾ ਉਹ ਰਾਜਕੁਮਾਰ ਜਿਹੜਾ PPP ਲੋਨ ਹੈ ਨਾ ਉਹ ਮਾਫ ਹੋਇਆ ਹੈਗਾ। ਜਿਹੜਾ ਜਿਹੜਾ ਇਹ ਲੋਨ EILD ਕਰਕੇ ਸੀਗਾ ਕੁਛ। ਹਾਂਜੀ EILD ਜਿਹੜਾ ਲੋਨ ਹੈਗਾ ਜਿਹੜਾ 30 ਸਾਲ ਦਾ ਹੈਗਾ ਉਹ ਪਹਿਲੇ 72 ਮਹੀਨੇ ਉਹਦੀ ਕੋਈ ਪੇਮੈਂਟ ਨਹੀਂ ਸੀ ਹੈਗੀ। 72 ਮੰਥਸ ਕੋਈ ਪੇਮੈਂਟ ਨਹੀਂ ਸੀ। 72 ਮੰਥਸ ਤੋਂ ਬਾਅਦ ਪੇਮੈਂਟ ਸ਼ੁਰੂ ਹੋਣੀ ਸੀ। ਬਹੁਤਿਆਂ ਜਾਣਿਆਂ ਦੀ ਪੇਮੈਂਟ ਜਿਹੜੀ ਆ ਉਹ ਹੁਣ ਸ਼ੁਰੂ ਹੋਣ ਲੱਗੀ ਆ ਤੇ ਜੇ ਤੁਸੀਂ ਉਹ ਪੇਮੈਂਟ ਦੇ ਉੱਤੇ ਡਿਫਾਲਟ ਹੁੰਦੇ ਆ ਤਾਂ ਇਹ ਸਿਚੁਏਸ਼ਨ ਖੜੀ ਹੋ ਸਕਦੀ ਆ। ਦੈਟਸ ਵੈਰੀ ਨੈਚੁਰਲ, ਵੈਰੀ ਟਰੂ। ਪਰ ਹਾਈਵੇ ਵਾਲੇ ਝੱਟ ਪਾ ਦਿੰਦੇ ਹੋਣੇ ਫਿਰ ਇਹ ਤਾਂ। ਹਾਂਜੀ ਹਾਈਵੇ ਵਾਲੇ ਤਾਂ ਝੱਟ ਪਾ ਦਿੰਦੇ ਹੋਣੇ ਬੰਦਾ ਡਿਫਾਲਟ ਕਰ ਗਿਆ। ਉਹ ਵੀ ਇਨਫੋਰਮੇਸ਼ਨ ਤਾਂ ਨਹੀਂ ਪਾਈ ਜਾਂਦੇ ਉੱਤੇ। ਨਹੀਂ ਇਹ ਇਨਫੋਰਮੇਸ਼ਨ ਨਾ ਮਿਲ ਜੇ ਉਹਨਾਂ ਨੂੰ। ਇਹ ਤਾਂ ਨਹੀਂ ਪਾਉਂਦੇ ਹੈਗੇ। ਪਰ ਇਹ ਆ ਕਿ ਸਿਚੁਏਸ਼ਨ ਜਿਹੜੀ ਆ ਉਹ SBA ਲੋਨ ਦੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ। ਜਿੱਦਾਂ ਕਿ ਅੱਗੇ ਨਿਰਮਲ ਹੋਣੀ ਵੀ ਦੱਸਦੇ ਹੁੰਦੇ ਆ ਕਿ ਜਿਹੜਾ SBA ਲੋਨ ਹੈਗਾ ਇਹ ਕਿਸੇ ਵੀ ਬੈਂਕਰਪਸੀ 'ਚ ਮਾਫ ਨਹੀਂ ਹੁੰਦਾ। ਇਹ ਤੁਹਾਨੂੰ ਦੇਣਾ ਹੀ ਪੈਣਾ ਆ। ਸੋ ਇਹਦੇ ਨਾਲ ਤੁਹਾਡੀਆਂ ਜਿਹੜੇ 25,000 ਤੋਂ ਵੱਧ ਦੇ ਲੋਨ ਹੈਗੇ ਆ ਉਹਨਾਂ 'ਚ ਤੁਹਾਡੇ ਘਰ ਦੀਆਂ ਪ੍ਰਾਪਰਟੀਜ਼ ਤੇ ਹੋਰ ਸਾਰਾ ਕੁਝ ਜਿਹੜਾ ਉਹਨਾਂ ਤੇ ਲੀਨ ਪੈਂਦੀ ਆ। ਸੋ ਇਸ ਕਰਕੇ ਬਿਲਕੁਲ ਧਿਆਨ 'ਚ ਰਹੋ। ਜੀ। ਆ ਭਾਜੀ ਆਪਣੇ ਉਹ ਜਿਹੜੇ ਆ ਕੋਵਿਡ ਚ ਨਹੀਂ ਮਿਲੇ ਆ ਭਾਜੀ ਨੂੰ ਦੱਸ ਕੇ ਗਏ ਆ ਦੂਜਾ PPP ਲੋਨ। ਹਾਂਜੀ ਹਾਂਜੀ ਉਹ ਭਾਜੀ ਲੋਨ ਦਾ ਮੈਂ ਦੱਸਣਾ ਸੀ ਮਾੜਾ ਜਿਹਾ ਜਾਣਕਾਰੀ ਦੇਣੀ ਸੀ। ਉਹ ਜਿੱਦਾਂ ਸਾਡੀ ਛੋਟੀ ਜਿਹੀ ਕੰਪਨੀਆਂ ਤੇ ਮਿਲਿਆ ਸੀ 28,000 ਦਾ ਲੋਨ ਹਨਾ ਜੀ। ਤੇ ਉਹ ਮੁੜ ਕੇ ਅਸੀਂ ਇਦਾਂ ਹੀ ਵੀ 4-5 ਸਾਲ ਲੰਘ ਗਿਆ ਤੇ ਉਹ ਸਾਰੇ ਕੰਪਨੀਆਂ ਵਾਲੇ ਕਹੀ ਜਾਣ ਵੀ ਇਹ ਮਾਫ ਹੀ ਹੋ ਜਾਣੇ ਜਿੱਦਾਂ ਹਨਾ ਜੀ। ਤੇ ਹੁਣ ਭਾਜੀ ਉਹਨਾਂ ਨੇ ਕਾਲ ਕੀਤੀ ਤੇ ਉਹ 28,000 ਦਾ ਉਹਨਾਂ 43,000 ਬਣਾਤਾ ਸਾਡਾ। ਪੈ ਗਿਆ ਇੰਟਰਸਟ ਉੱਤੇ। ਹਾਂਜੀ ਬਹੁਤ ਪੈਂਦੀ ਆ ਉਹਦੇ SBA ਲੋਨ ਤੇ। ਮੇਰੀ ਵਾਈਫ ਚਲੋ ਲੱਗੀ ਲੁਗੀ ਰਹਿੰਦੀ ਹੈ ਤੇ ਉਹਨੇ ਟ੍ਰੈਜਰੀ ਵਾਲਿਆਂ ਕੋਲੋਂ ਰਿਕੁਐਸਟ ਕਰਕੇ ਤੇ ਉਹ ਕਹਿੰਦੇ ਚਲੋ ਸਾਡਾ 28,000 ਮੋੜੋ ਤੇ ਉਹ ਪਲੈਂਟੀ ਚਲੋ ਮਾਫ ਕਰਤੀ ਉਹਨਾਂ ਨੇ। ਤੇ ਮੈਂ ਤੇ ਕਹਿਣਾ ਚਾਹੁੰਦਾ ਹੈਗਾ ਵੀ ਜਿਨ੍ਹਾਂ ਨੇ ਲਏ ਆ ਤੇ ਆਪਣੀ ਕਾਰਵਾਈ ਜ਼ਰੂਰ ਕਰਨ ਕਿਉਂਕਿ ਉਹ ਗਾਂ ਦੀਆਂ ਪਲੈਂਟੀਆਂ ਤੁਹਾਡੀਆਂ ਪਾਈ ਜਾਂਦੇ। ਥੈਂਕ ਯੂ ਵੀਰ ਜੀ ਦੱਸਣ ਲਈ। ਬਿਲਕੁਲ ਜੀ। ਜਿਹੜਾ ਉਹ ਰਾਜਕੁਮਾਰ ਜਿਹੜਾ PPP ਲੋਨ ਹੈ ਨਾ ਉਹ ਮਾਫ ਹੋਇਆ ਹੈਗਾ। ਜਿਹੜਾ ਜਿਹੜਾ ਇਹ ਲੋਨ EILD ਕਰਕੇ ਸੀਗਾ ਕੁਛ। ਹਾਂਜੀ EILD ਜਿਹੜਾ ਲੋਨ ਹੈਗਾ ਜਿਹੜਾ 30 ਸਾਲ ਦਾ ਹੈਗਾ ਉਹ ਪਹਿਲੇ 72 ਮਹੀਨੇ ਉਹਦੀ ਕੋਈ ਪੇਮੈਂਟ ਨਹੀਂ ਸੀ ਹੈਗੀ। 72 ਮੰਥਸ ਕੋਈ ਪੇਮੈਂਟ ਨਹੀਂ ਸੀ। 72 ਮੰਥਸ ਤੋਂ ਬਾਅਦ ਪੇਮੈਂਟ ਸ਼ੁਰੂ ਹੋਣੀ ਸੀ। ਬਹੁਤਿਆਂ ਜਾਣਿਆਂ ਦੀ ਪੇਮੈਂਟ ਜਿਹੜੀ ਆ ਉਹ ਹੁਣ ਸ਼ੁਰੂ ਹੋਣ ਲੱਗੀ ਆ ਤੇ ਜੇ ਤੁਸੀਂ ਉਹ ਪੇਮੈਂਟ ਦੇ ਉੱਤੇ ਡਿਫਾਲਟ ਹੁੰਦੇ ਆ ਤਾਂ ਇਹ ਸਿਚੁਏਸ਼ਨ ਖੜੀ ਹੋ ਸਕਦੀ ਆ। ਦੈਟਸ ਵੈਰੀ ਨੈਚੁਰਲ, ਵੈਰੀ ਟਰੂ। ਪਰ ਹਾਈਵੇ ਵਾਲੇ ਝੱਟ ਪਾ ਦਿੰਦੇ ਹੋਣੇ ਫਿਰ ਇਹ ਤਾਂ। ਹਾਂਜੀ ਹਾਈਵੇ ਵਾਲੇ ਤਾਂ ਝੱਟ ਪਾ ਦਿੰਦੇ ਹੋਣੇ ਬੰਦਾ ਡਿਫਾਲਟ ਕਰ ਗਿਆ। ਉਹ ਵੀ ਇਨਫੋਰਮੇਸ਼ਨ ਤਾਂ ਨਹੀਂ ਪਾਈ ਜਾਂਦੇ ਉੱਤੇ। ਨਹੀਂ ਇਹ ਇਨਫੋਰਮੇਸ਼ਨ ਨਾ ਮਿਲ ਜੇ ਉਹਨਾਂ ਨੂੰ। ਇਹ ਤਾਂ ਨਹੀਂ ਪਾਉਂਦੇ ਹੈਗੇ। ਪਰ ਇਹ ਆ ਕਿ ਸਿਚੁਏਸ਼ਨ ਜਿਹੜੀ ਆ ਉਹ SBA ਲੋਨ ਦੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ। ਜਿੱਦਾਂ ਕਿ ਅੱਗੇ ਨਿਰਮਲ ਹੋਣੀ ਵੀ ਦੱਸਦੇ ਹੁੰਦੇ ਆ ਕਿ ਜਿਹੜਾ SBA ਲੋਨ ਹੈਗਾ ਇਹ ਕਿਸੇ ਵੀ ਬੈਂਕਰਪਸੀ 'ਚ ਮਾਫ ਨਹੀਂ ਹੁੰਦਾ। ਇਹ ਤੁਹਾਨੂੰ ਦੇਣਾ ਹੀ ਪੈਣਾ ਆ। ਸੋ ਇਹਦੇ ਨਾਲ ਤੁਹਾਡੀਆਂ ਜਿਹੜੇ 25,000 ਤੋਂ ਵੱਧ ਦੇ ਲੋਨ ਹੈਗੇ ਆ ਉਹਨਾਂ 'ਚ ਤੁਹਾਡੇ ਘਰ ਦੀਆਂ ਪ੍ਰਾਪਰਟੀਜ਼ ਤੇ ਹੋਰ ਸਾਰਾ ਕੁਝ ਜਿਹੜਾ ਉਹਨਾਂ ਤੇ ਲੀਨ ਪੈਂਦੀ ਆ। ਸੋ ਇਸ ਕਰਕੇ ਬਿਲਕੁਲ ਧਿਆਨ 'ਚ ਰਹੋ। ਜੀ।